ਜਿਵੇਂ ਸਰਦੀਆਂ ਦੀ ਬਾਰ ਹੈ ਨਾ, ਤੇ ਬੰਦੇ ਚੋਖੇ ਇਕੱਠੇ ਹੋ ਕੇ ਬਹਿ ਜਾਂਦੇ ਨੇ, ਗੱਲਬਾਤ ਗੱਪ-ਸ਼ੱਪ ਪੇ ਕਰਦੇ। ਬੰਦੇ ਚੋਖੇ ਇਕੱਠੇ ਹੋ ਕੇ ਬੈਠੇ ਸਨ, ਆਪਸ ਦੇ ਵਿੱਚ ਗੱਲਬਾਤ ਪੇ ਕਰਦੇ ਸਨ, ਗੱਪ-ਸ਼ੱਪ ਪੇ ਕਰਦੇ ਸਨ। ਵਿੱਚੋਂ ਇੱਕ ਬੰਦਾ ਗੱਲ ਪਿਆ ਸੁਣਾਵੇ ਕਿ ਭਾਈ ਦੁਨੀਆ ਬੜੀ ਤੇਜ਼, ਬੜੇ ਬੜੇ ਹੁਸ਼ਿਆਰ ਬੰਦੇ ਨੇ। ਸਾਡੇ ਇੱਕ ਇੱਥੇ ਦਰਜੀ ਹੈ, ਤੇ ਉਹ ਦਰਜੀ ਬੜਾ ਤੇਜ਼ ਆਦਮੀ, ਉਹ ਧੋਖਾ ਨਹੀਂ ਦਰਜੀ ਕਿਸੇ ਕੋਲੋਂ ਖਾਂਦਾ, ਬੜਾ ਚਾਤਰ ਬੰਦਾ। ਉਸੇ ਮਹਿਫਲ ਦੇ ਵਿੱਚ ਇੱਕ ਬੰਦਾ ਬੈਠਾ ਸੀ, ਤੇ ਉਹ ਇਸ ਗੱਲ ਦਾ ਗੁੱਸਾ ਕਰ ਗਿਆ। ਉਹ ਆਖਣ ਲੱਗਾ, ਉਹ ਦਰਜੀ ਮੇਰੇ ਨਾਲੋਂ ਵੀ ਤੇਜ਼ ਹੈ, ਮੈਂ ਬੜਾ ਹੁਸ਼ਿਆਰ ਹਾਂ, ਮੈਨੂੰ ਧੋਖਾ ਦੇਣਾ ਕੋਈ ਮਾਮੂਲੀ ਬਾਤ ਨਹੀਂ। ਉਹ ਗੱਲ ਸੁਣਾਉਣ ਵਾਲਾ ਨੂੰ ਆਂਦਾ ਕਿ ਉਹ ਦਰਜੀ ਤੇਰੇ ਨਾਲੋਂ ਬਹੁਤਾ ਤੇਜ਼। ਇਹ ਪੁੱਛਦਾ ਕਿ ਕੀ ਤੇਜ਼ੀ ਕਰਦਾ ਉਹ ਅੱਗੋਂ ਆਂਦਾ ਕਿ ਉਹ ਤੇਜ਼ੀ ਇਹ ਕਰਦਾ ਕਿ ਜਿਹੜਾ ਬੰਦਾ ਵੀ ਉਹਦੇ ਕੋਲ ਕੱਪੜੇ ਕਟਾਉਣ ਜਾਵੇ ਨਾ, ਕੱਪੜੇ ਸਵਾਉਣ ਜਾਵੇ, ਤੇ ਕੱਪੜਾ ਕੱਟਦਿਆਂ ਨਾ ਵਿੱਚੋਂ ਕੱਪੜਾ ਚੋਰੀ ਕਰ ਲਈ। ਇਹ ਆਖਣ ਲੱਗਾ, ਮੈਨੂੰ ਉਹ ਧੋਖਾ ਨਹੀਂ ਦੇ ਸਕਦਾ, ਉਹ ਦਰਜੀ ਮੈਨੂੰ ਨਹੀਂ ਧੋਖਾ ਦੇ ਸਕਦਾ, ਮੈਂ ਜਾਵਾਂ ਦਾ ਉਹਦੇ ਕੋਲ। ਕੁਝ ਦਿਹਾੜੇ ਨਾ ਗਏ ਨਾ, ਤੇ ਇਹਨੇ ਕੋਈ ਕੱਪੜਾ ਖਰੀਦਿਆ, ਕੱਪੜਾ ਲੈ ਕੇ ਦਰਜੀ ਕੋਲ ਟੁਰ ਗਿਆ। ਜਿਹੜੇ ਵੇਲੇ ਦਰਜੀ ਕੋਲ ਗਿਆ ਨਾ, ਤੇ ਇਹ ਆਪਣੇ ਆਪ ਨੂੰ ਨਾ ਵਾਹਵਾ ਸਮਝਦਾ ਸੀ। ਮੈਂ ਤੁਹਾਨੂੰ ਇਹ ਗੱਲ ਆਂਦਾ ਕਿ ਜੇ ਤੁਸੀਂ ਸ਼ੇਰ ਹੋ ਨਾ, ਤੇ ਅਗਲੇ ਨੂੰ ਸਵਾ ਸ਼ੇਰ ਸਮਝਿਆ ਕਰੋ। ਇਸ ਦੌਰ ਦੇ ਵਿੱਚ ਨਾ ਹਰ ਬੰਦਾ ਹੀ ਕਾਰੀਗਰ ਹੈ, ਉਸਤਾਦ ਜਿਹਨੂੰ ਆਂਦੇ ਨੇ। ਇਹ ਜਿਹੜੇ ਵੇਲੇ ਉਹਦੇ ਕੋਲ ਗਿਆ ਨਾ ਕੱਪੜਾ ਲੈ ਕੇ, ਉਹ ਦਰਜੀ ਨਾਲ ਉੱਠ ਕੇ ਮਿਲਿਆ, ਇਹਨੂੰ ਉਹਨੇ ਪੂਰਾ ਪ੍ਰੋਟੋਕੋਲ ਦਿੱਤਾ, ਬੜਾ ਖੁਸ਼ ਇਖਲਾਕੀ ਦੇ ਨਾਲ ਮਿਲਿਆ। ਇਹ ਬੰਦਾ ਜਿਹੜਾ ਗਿਆ ਸੀ ਨਾ, ਬੜਾ ਤੇਜ਼ ਬਣ ਕੇ ਇਹ ਪਹਿਲਾਂ ਹੀ ਢਹਿ ਗਿਆ। ਇਹ ਜਿਹੜਾ ਇਖਲਾਕ ਹੁੰਦਾ ਨਾ, ਬੰਦਾ ਬੜਾ ਮੁਤਾਸਰ ਹੁੰਦਾ, ਇਹ ਜਾਂਦਿਆਂ ਸਾਰ ਹੀ ਢਹਿ ਗਿਆ। ਆਖਣ ਲੱਗਾ, ਯਾਰ ਇਹਨੇ ਤੇਜ਼ੀ ਤੁਸੀਂ ਤਾਂ ਕੋਈ ਨਹੀਂ ਵਿਖਾਈ, ਜ਼ੁਬਾਨ ਦਾ ਵੀ ਬੜਾ ਹਲੀਮ ਹੈ। ਖੈਰ ਇਹ ਬਹਿ ਗਿਆ। ਇਹਨੇ ਉਹਨੂੰ ਨਾ ਸੂਟ ਦਿੱਤਾ ਦਰਜੀ ਨੂੰ, ਵੀ ਇਹ ਸੂਟ ਹੈ ਮੇਰਾ, ਤੇ ਮੈਂ ਸਵਾਣਾ। ਮੈਂ ਕਿਹਾ ਜੀ ਠੀਕ ਹੈ, ਸੀ ਦਿੰਦੇ ਸਭ ਤੁਹਾਡੇ ਵਾਸਤੇ ਹੀ ਆ, ਇੱਥੇ ਅਸਾਂ ਹੋਰ ਕੀ ਕਰਨਾ। ਇਹ ਬੈਠਾ ਕੋਲ, ਤੇ ਹੁਣ ਬੜਾ ਧਿਆਨ ਪਿਆ ਰੱਖਦਾ ਵੀ ਇਹ ਸੂਟ ਕੱਟਣ ਲੱਗਾ, ਨਾਪਛਾਪ ਇਹਨੇ ਲੈ ਲਿਆ, ਤੇ ਵੇਖਣਾ ਕਿਵੇਂ ਚੋਰੀ ਕਰਦਾ। ਮੈਨੂੰ ਕੋਈ ਧੋਖਾ ਦੇਣਾ ਮਾਮੂਲੀ ਬਾਤ ਤੇ ਨਹੀਂ। ਇਹ ਅਜੇ ਬੈਠਾ ਉਹਦੇ ਕੋਲ, ਤੇ ਜੇ ਦਰਜੀ ਹੈ ਨਾ, ਉਹ ਸੂਟ ਕੱਟਣ ਲੱਗ ਪਿਆ, ਤੇ ਉਹਨੇ ਕੋਈ ਗੱਲ ਸ਼ੁਰੂ ਕਰ ਦਿੱਤੀ, ਗੱਲਬਾਤ ਉਹਨੇ ਨਾ ਸੁਣਾਉਣੀ ਸ਼ੁਰੂ ਕਰ ਦਿੱਤੀ। ਜਿਹੜੇ ਵੇਲੇ ਉਹ ਗੱਲ ਸੁਣਾਉਣ ਲੱਗ ਪਿਆ ਨਾ, ਤੇ ਇਹ ਇੰਨਾ ਹੱਸਿਆ ਉਹਦੀ ਗੱਲ ਦੇ ਉੱਤੋਂ, ਇੰਨਾ ਹੱਸਿਆ, ਜਿਹੜਾ ਬੜਾ ਹੁਸ਼ਿਆਰ ਬਣਿਆ ਸੀ ਕਿ ਇਹਦੀਆਂ ਅੱਖਾਂ ਮੀਟ ਕੱਤੀ। ਜਿਹੜੇ ਵੇਲੇ ਦੀਆਂ ਅੱਖਾਂ ਮੀਟੀਆਂ ਗਈਆਂ ਨੇ, ਤੇ ਉਹਨੇ ਨਾ ਉਹ ਟੋਟਾ ਫਟਾਫਟ ਨਾ ਇੰਝ ਕੱਛੇ ਦੇ ਲਿਆ। ਇਹਨੂੰ ਨਹੀਂ ਪਤਾ ਲੱਗਾ, ਇਹਨੂੰ ਵਾਹਵਾ ਮਜ਼ਾ ਆਇਆ। ਫਿਰ ਆਖਣ ਲੱਗਾ ਉਹਨੂੰ ਕਿ ਯਾਰ ਹੋਰ ਕੋਈ ਸ਼ੂਗਰ ਵਾਲੀ ਗੱਲ ਸੁਣਾ। ਦਰਜੀ ਨਾਲੇ ਕੱਪੜੇ ਕੱਟੀ ਜਾਵੇ, ਤੇ ਨਾਲੇ ਇਹਨੂੰ ਗੱਲਾਂ ਸੁਣਾਈ। ਜਦੋਂ ਦੂਜੀ ਗੱਲ ਸੁਣਾਈ ਨਾ, ਤੇ ਫਿਰ ਬੜਾ ਨਾ ਖਿਲ ਖਿਲਾ ਕੇ ਹੱਸਿਆ। ਤੇ ਦੂਜੀ ਵਾਰੀ ਫਿਰ ਦਰਜੀ ਨੇ ਨਾ ਬੜੀ ਸਪੀਡ ਮਾਰੀ, ਤੇ ਇੰਜ ਨਾ ਉਹਨੇ ਫਿਰ ਕੱਪੜਾ ਚੋਰੀ ਕਰ ਲਿਆ। ਤੀਸਰੀ ਵਾਰੀ ਨਾ ਇਹ ਫਿਰ ਆਖਣ ਲੱਗਾ ਕਿ ਯਾਰ ਕੋਈ ਫਿਰ ਸ਼ੂਗਰ ਵਾਲੀ ਗੱਲ ਸੁਣਾ। ਤੇ ਦਰਜੀ ਲੱਗਾ ਸੀ ਇਹ ਕੱਟਣ। ਦਰਜੀ ਆਖਣ ਲੱਗਾ, ਜੇ ਤੈਨੂੰ ਇੱਕ ਵਾਰੀ ਫਿਰ ਗੱਲ ਸੁਣਾਈ ਨਾ, ਤੇ ਤੇਰਾ ਇਹ ਜਿਹੜਾ ਕੁੜਤਾ ਇਹਨੇ ਸੌੜਾ ਹੋ ਜਾਣਾ, ਇਸ ਵਾਸਤੇ ਬਸ ਠੀਕ ਹੋ ਗਿਆ, ਇੰਨੀਆਂ ਹੀ ਬੜੀਆਂ। ਉਹਨੂੰ ਇਸ ਗੱਲ ਦੀ ਸਮਝ ਨਹੀਂ, ਹੁਸ਼ਿਆਰ ਬੜਾ ਬਣਦਾ, ਲੇਕਿਨ ਸਮਝ ਨਾ ਆਈ ਇਸ ਗੱਲ ਹੈ ਭਲਾ ਕਿਉਂ ਸੁਣਾਈ। ਏਡੀ ਲੰਮੀ ਗੱਲ ਇਸ ਵਾਸਤੇ ਸੁਣਾਈ ਹੈ ਕਿ ਹਜ਼ਰਤ ਜੀ, ਹਰ ਬੰਦੇ ਨੂੰ ਆਪਣੇ ਆਪ ਨਾਲੋਂ ਹੁਸ਼ਿਆਰ ਸਮਝਣਾ ਚਾਹੀਦਾ, ਅਕਲਮੰਦ ਸਮਝਣਾ ਚਾਹੀਦਾ। ਹਰ ਬੰਦੇ ਨੂੰ ਜੀ ਸ਼ਾਊਰ ਸਮਝਣਾ ਚਾਹੀਦਾ, ਆਪੀ ਚਲਾਕੀਆਂ ਏਡੀਆਂ ਨਹੀਂ ਕਰੀਦੀਆਂ। ਤੇ ਇੱਥੇ ਬਾਬਾ ਜੀ ਰੂਮੀ ਫਰਮਾਉਂਦੇ ਨੇ, ਫਰਮਾਇਆ ਇਹ ਜਿਹੜੀ ਦੁਨੀਆ ਹੈ ਨਾ, ਇਹ ਜਿਹੜੀ ਦੁਨੀਆ ਹੈ, ਇਹ ਸਮਝੋ ਕਿ ਇੱਕ ਦਰਜੀ ਦੀ ਮੰਨਿੰਦ ਹੈ। ਤੇ ਜਿਹੜੀਆਂ ਖਵਾਹਿਸ਼ਾਤ ਦੀ ਸਾਡੇ ਉੱਤੇ ਕੈਂਚੀ ਪੇ ਚੱਲਦੀ ਹੈ, ਤੇ ਇਹ ਜਿਹੜਾ ਕੱਪੜਾ ਹੈ ਨਾ, ਮਾਸਾ ਮਾਸਾ ਉਹ ਦਰਜੀ ਮੇਰਾ ਮਤਲਬ ਛਪਾਉਂਦਾ ਪਿਆ, ਇੱਕ ਇੱਕ ਦਿਨ ਕਰਕੇ ਨਾ, ਤੇ ਸਾਡਾ ਕੱਪੜਾ ਕੱਟਦਾ ਪਿਆ। ਤੇ ਅਸੀਂ ਬਸ ਨਾ ਇਸੇ ਖੁਸ਼ੀ ਦੇ ਵਿੱਚ, ਇਸੇ ਖੁਸ਼ਫਹਿਮੀ ਦੇ ਵਿੱਚ ਹੀ ਲੱਗੇ ਫਿਰਨੇ ਕਿ ਸਾਨੂੰ ਨਾ ਮਜ਼ਾ ਬੜਾ ਪਿਆ ਹੁੰਦਾ, ਸਾਨੂੰ ਸਵਾਦ ਬੜਾ ਪਿਆ ਹੁੰਦਾ, ਤੇ ਸਵਾਦ ਦੇ ਵਿੱਚ ਹੀ ਨਾ ਆਪਣਾ ਨੁਕਸਾਨ ਕਰੀ ਆਉਂਦੇ ਹਾਂ। ਦਰਅਸਲ ਇੱਥੇ ਆਖਰੀ ਬਾਤ ਮੈਂ ਆਪਣੇ ਨੂੰ ਸੁਣਾਉਣਾ ਕਿ ਹਜ਼ਰਤ ਜੀ, ਜਦੋਂ ਤੁਹਾਨੂੰ ਖੁਸ਼ੀ ਮਿਲੇ ਨਾ, ਤੇ ਹੱਸਦਿਆਂ ਜਿਵੇਂ ਉਹਨੇ ਅੱਖਾਂ ਬੰਦ ਕਰ ਲਈਆਂ ਸਨ, ਇੰਜ ਨਹੀਂ ਕਰਨਾ। ਜਦੋਂ ਖੁਸ਼ੀ ਮਿਲੇ ਉਦੋਂ ਵੀ ਅੱਖਾਂ ਖੋਲ ਕੇ ਰਵੋ, ਹੋਸ਼ੋ ਹਵਾਸ 'ਚ ਰਵੋ। ਤੇ ਜਦੋਂ ਗਮੀ ਮਿਲੇ ਨਾ, ਉਦੋਂ ਵੀ ਆਪਣੇ ਆਪ ਉੱਤੇ ਇੰਨਾ ਕੰਟਰੋਲ ਰੱਖੋ, ਅੱਲਾ ਪਾਕ ਨੂੰ ਖੈਰ ਮੰਗ ਕੇ, ਤੇ ਉਦੋਂ ਵੀ ਅੱਖਾਂ ਖੋਲ ਕੇ ਰੱਖਿਆ ਕਰੋ। ਇਹ ਨਾ ਹੋਵੇ ਕਿ ਖੁਸ਼ੀ ਦੇ ਵਿੱਚ ਤੁਹਾਡੀਆਂ ਅੱਖਾਂ ਬੰਦ ਹੋਣ, ਤੇ ਉਧਰੋਂ ਵੀ ਟੀਕਾ ਲੱਗ ਜੇ, ਤੇ ਜਦੋਂ ਗਮੀ ਹੋਵੇ ਉਦੋਂ ਵੀ ਤੁਹਾਡੀਆਂ ਅੱਖਾਂ ਬੰਦ ਹੋਣ, ਤੇ ਉਦੋਂ ਵੀ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਕੰਮ ਹੋ ਜਾਵੇ।